सतनाम वाहेगुरु सतनाम वाहेगुरु। ਸਮੂਹ ਸਿੱਖ ਜਥੇਬੰਦੀਆਂ ਵੱਲੋਂ ਜੋ ਪਿਛਲੇ ਦਿਨੀ ਸਿੱਖ ਜਥੇਬੰਦੀਆਂ ਵੱਲੋਂ ਜੋ ਨੌਜਵਾਨ ਆਗੂ ਜੋ ਦੀਪ ਸਿੰਘ ਸਿੱਧੂ ਦੀ ਯਾਦ ਦੇ ਵਿੱਚ ਹੁਸ਼ਿਆਰਪੁਰ ਵਿੱਚ ਮਾਰਚ ਕੱਢਿਆ ਗਿਆ ਸੀਗਾ ਤੇ ਉਸ ਦੇ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜਾ ਪਰਚਾ ਦਰਜ ਕੀਤਾ, ਅਸੀਂ ਸਾਰੇ ਉਹਦੀ ਸਭ ਤੋਂ ਪਹਿਲਾਂ ਸਖਤ ਲਫ਼ਜ਼ਾਂ ਵਿੱਚ ਨਿੰਦਿਆ ਕਰਦੇ ਹਾਂ, ਕਿਉਂਕਿ ਨੌਜਵਾਨਾਂ ਨੇ ਦੀਪ ਸਿੱਧੂ ਜੋ ਸਾਡੇ ਨੌਜਵਾਨਾਂ ਦੀ ਵੱਡੀ ਪੱਧਰ 'ਤੇ ਉਹ ਅਗਵਾਈ ਵਿਚਾਰਾਂ ਨਾਲ ਕਰਦੇ ਸੀਗੇ ਤੇ ਉਹਨਾਂ ਦੀ ਉਸ ਵੇਲੇ ਬੇਵਕਤੀ ਮੌਤ ਦੇ ਸੰਬੰਧ ਵਿੱਚ ਭਾਵਕ ਭਾਵਨਾਵਾਂ ਨੂੰ ਆਪਣੀਆਂ ਨੂੰ ਪ੍ਰਗਟਾਉਣ ਦੇ ਲਈ ਸ਼ਹਿਰ ਦੇ ਵਿੱਚ ਮਾਰਚ ਕੱਢਿਆ। ਲੇਕਿਨ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਆ ਉਹਦੀ ਜਿੱਥੇ ਅਸੀਂ ਨਿੰਦਿਆ ਕਰਦੇ ਹਾਂ ਤੇ ਉੱਥੇ ਸ਼ਹਿਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵੱਖ-ਵੱਖ ਸੰਸਥਾਵਾਂ ਵੱਲੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟਾਉਣ ਦੇ ਲਈ ਉਹ ਲਗਾਤਾਰ ਉਹ ਜਿਹੜੇ ਮਾਰਚ ਵੀ ਕੱਢ ਰਹੇ, ਆਪਣੇ ਪ੍ਰੋਗਰਾਮ ਵੀ ਉਹ ਕਰ ਰਹੇ ਆ, ਲੇਕਿਨ ਉਹਨਾਂ ਕਿਸੇ ਦੇ ਉੱਤੇ ਵੀ ਕੋਈ ਵੀ ਇੱਦਾਂ ਦੀ ਕਾਰਵਾਈ ਨਹੀਂ ਕੀਤੀ ਗਈ ਤੇ ਕੇਵਲ ਜਿਹੜੀ ਆ ਉਹ ਸਾਡੀਆਂ ਸਿੱਖ ਸੰਸਥਾਵਾਂ ਉੱਤੇ ਜਿਹੜੇ ਮਾਰਚ ਕੱਢਣ ਵਾਲਿਆਂ ਤੇ ਇਹ ਜਿਹੜਾ ਪਰਚੇ ਦਰਜ ਕਰਕੇ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਇਹਦੇ ਖਿਲਾਫ ਅਸੀਂ ਜਿਹੜਾ ਆਪਣਾ ਰੋਸ ਜਿਹੜਾ ਪ੍ਰਦਰਸ਼ਨ ਉਹ ਕਰਾਂਗੇ। ਐਸਐਸਪੀ ਹੁਸ਼ਿਆਰਪੁਰ ਸਾਹਿਬ ਨੂੰ ਮਿਲੇ ਸੀਗੇ ਤੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਵੀ ਸਾਡੇ ਨਾਲ ਇਹ ਤੁਸੀਂ ਪ੍ਰਸ਼ਾਸਨ ਨੇ ਧੱਕਾਸ਼ਾਹੀ ਕੀਤੀ ਆ, ਇਹ ਗਲਤ ਹੋਇਆ, ਤਾਂ ਉਹਨੇ ਸਾਨੂੰ ਕਿਹਾ ਵੀ ਤੁਸੀਂ ਧਾਰਾ 144 ਦੀ ਜਿਹੜੀ ਉਲੰਘਣਾ ਕੀਤੀ ਆ ਡੀਸੀ ਸਾਹਿਬ ਦੇ ਹੁਕਮਾਂ ਦੀ, ਤੇ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਇਹ ਭਾਵਨਾਵਾਂ ਦੇ ਵੇਗ ਦੇ ਵਿੱਚ ਉਸ ਵੇਲੇ ਨੌਜਵਾਨਾਂ ਨੇ ਉਹ ਵੀ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਸੀਗਾ ਤੇ ਉਸ ਵੇਲੇ ਇਹ ਪ੍ਰੋਗਰਾਮ ਕੀਤਾ ਵੀ ਸ਼ਹਿਰ ਦੇ ਵਿੱਚ ਹੋਰ ਵੀ ਸੰਸਥਾਵਾਂ ਜਿਹੜੀਆਂ ਉਹ ਰੋਜ਼ ਜਿਹੜੇ ਇਕੱਠ ਕਰਕੇ ਉਹ ਆਪਣੇ ਪ੍ਰੋਗਰਾਮ ਜਿਹੜੇ ਉਹ ਲੀਕ ਕਰ ਰਹੀਆਂ ਤੇ ਲੇਕਿਨ ਤੁਸੀਂ ਸਾਡੇ ਖਿਲਾਫ ਹੀ ਇਹੋ ਕਾਰਵਾਈ ਕਰ ਰਹੇ ਹੋ। ਜਿਹੜਾ ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਕੀਤਾ ਗਿਆ ਉਹ ਪਰਚਾ ਜਿਹੜਾ ਆ ਉਹ ਨੇਮ ਦੇ ਉੱਤੇ ਕੀਤਾ ਹੈਗਾ, ਔਰ ਜਿਹੜਾ ਸਾਡੇ ਸਿੰਗੜੀ ਵਾਲਾ ਵਿਖੇ ਕੀਤਾ ਗਿਆ ਉਹ ਬਾਬਾ ਹਰਮਨਜੀਤ ਸਿੰਘ ਤੇ ਮੇਰਾ ਨਾਂ ਉਹਦੇ ਵਿੱਚ ਹੈਗਾ। ਇਸ ਤਰੀਕੇ ਨਾਲ ਹੋਰ ਵੀ ਜਿਹੜੇ ਉਹ ਪਰਚੇ ਜਿਹੜੇ ਹੋਏ ਆ। ਬਿਲਕੁਲ ਅਸੀਂ ਇਹੋ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਇਹੋ ਸੋਚ ਨੂੰ ਮਤਸਵੀ ਸੋਚ ਮੰਨਦੇ ਆ ਤੇ ਉਹਨਾਂ ਨੇ ਜਿਹੜਾ ਇਹ ਕਾਰਵਾਈ ਕੀਤੀ ਆ ਤੇ ਇਹ ਸਾਡੇ ਜਿਹੜੇ ਹੱਕ ਆ ਉਹਨਾਂ ਨੂੰ ਇਹ ਕੁਚਲ ਨਹੀਂ ਸਕਣਗੇ ਤੇ ਅਸੀਂ ਇਹਦਾ ਜਿਹੜਾ ਜ਼ੋਰਦਾਰ ਢੰਗ ਨਾਲ ਅਸੀਂ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਵਿਰੋਧ ਕਰਾਂਗੇ। ਦੇਖੋ ਇਹ ਜਿਹੜਾ ਇਹ ਪ੍ਰੋਗਰਾਮ ਉਦੋਂ ਦਾ ਮਾਰਚ ਕੱਢਿਆ ਵੀ ਗਿਆ, ਇੱਕ ਤਾਂ ਉਹ ਪਲੈਨਡ ਨਹੀਂ ਸੀ ਕਿਸੇ ਵੀ ਆਰਗੇਨਾਈਜੇਸ਼ਨ ਵੱਲੋਂ, ਇਹ ਇੱਕ ਸਾਂਝੇ ਦੁੱਖ ਚੋਂ ਸਾਰੇ ਨੌਜਵਾਨ ਇੱਥੇ ਗੁਰਦੁਆਰਾ ਸਾਹਿਬ ਇਕੱਠੇ ਹੋਏ ਤੇ ਇਕੱਠੇ ਹੋ ਕੇ ਇੱਕ ਬਹੁਤ ਸ਼ਾਂਤੀਪੂਰਵਕ ਢੰਗ ਦੇ ਨਾਲ ਉਹਨਾਂ ਨੇ ਪੂਰੇ ਸ਼ਹਿਰ ਦਾ ਰਾਊਂਡ ਕੀਤਾ। ਪਰ ਜਿਹੜੀ ਇਹ ਧਾਰਾ 188 ਲਾਣੀ ਉੱਤੇ ਪਰਚਾ ਦਰਜ ਕਰਨਾ ਗੱਲ, ਕੇਸ ਤਾਂ ਛੋਟਾ ਪਰ ਕੇਸ ਤਾਂ ਕੇਸ ਆ ਇੱਕ, ਹੈ ਨਾ, ਤੇ ਇਹ ਇੱਕ ਜਿਹੜੀ ਬਹੁਤ ਮਾੜੀ ਗੱਲ ਆ ਪ੍ਰਸ਼ਾਸਨ ਦੇ ਲਈ, ਕਿਉਂਕਿ ਸਾਰੀਆਂ ਕਮਿਊਨਿਟੀਆਂ ਜਿਹੜੀਆਂ ਆ ਉਹ ਪ੍ਰੋਗਰਾਮ ਕਰਦੀਆਂ ਆ ਤੇ ਇੱਦਾਂ ਤਾਂ ਫਿਰ ਮਤਲਬ ਇੱਕ ਇਹ ਪੁਲਿਸ ਪ੍ਰਸ਼ਾਸਨ ਜਿਹੜਾ ਉਹਦਾ ਪੱਖਪਾਤੀ ਇਹ ਰਵੱਈਆ ਹੈ ਜਿਹੜਾ, ਇਹ ਤਾਂ ਫਿਰ ਸਾਨੂੰ ਇੱਕ ਸਨੱਬ ਕਰਨ ਦੀ ਕੋਸ਼ਿਸ਼ ਆ। ਅੱਜ ਜੇ ਇਸ ਤਰੀਕੇ ਦੇ ਨਾਲ ਜਿਹੜਾ ਪ੍ਰਸ਼ਾਸਨ ਸਾਨੂੰ ਡੀਲ ਕਰੂਗਾ ਤੇ ਅਗਾਂਹ ਫਿਰ ਉਹ ਹੋਰ ਵੀ ਸਾਡੇ ਤੇ ਪਾਬੰਦੀਆਂ ਵਧਣਗੀਆਂ। ਇਸ ਕਰਕੇ ਅਸੀਂ ਅੱਜ ਹੀ ਇਸ ਗੱਲ ਦੇ ਉੱਤੇ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਅਸੀਂ ਗੁਰਦੁਆਰਾ ਸਿੰਘ ਸਭਾ ਇਕੱਠੀਆਂ ਹੋਈਆਂ ਤੇ ਅਸੀਂ ਇਹਦਾ ਵਿਰੋਧ ਦੇ ਲਈ ਸਾਡੀ ਡਿਮਾਂਡ ਇਹ ਆ ਵੀ ਇਹਨੂੰ ਤੁਰੰਤ ਜਿਹੜਾ ਆ ਇਹ ਰੱਦ ਕੀਤਾ ਜਾਵੇ ਤੇ ਅਗਾਂਹ ਵੀ ਜਿਹੜਾ ਹੈਗਾ ਇੱਦਾਂ ਦਾ ਪੱਖਪਾਤੀ ਜਿਹੜਾ ਉਹ ਪ੍ਰਸ਼ਾਸਨ ਜਿਹੜਾ ਉਹ ਰਵੱਈਆ ਨਾ ਰੱਖੇ, ਕਿਉਂਕਿ ਦੇਖੋ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਵੀ ਆ ਪਰ ਉਹਨਾਂ ਦਾ ਕੋਈ ਬਹੁਤਾ ਚੰਗਾ ਬਿਹੇਵ ਨਹੀਂ ਰਿਹਾ ਸਾਡੇ ਪ੍ਰਤੀ। ਬਿਲਕੁਲ ਗੱਲ ਇਹੀ ਤਾਂ ਅਸੀਂ ਗੱਲ ਪ੍ਰਸ਼ਾਸਨ ਤੋਂ ਪੁੱਛਣਾ ਚਾਹੁੰਦੇ ਆ ਵੀ ਪਿਛਲੇ 20-25 ਸਾਲਾਂ ਤੋਂ ਸਾਨੂੰ ਹੋ ਗਏ ਇੱਥੇ ਕਰਦਿਆਂ ਨੂੰ ਤੇ ਕਦੀ ਇੱਦਾਂ ਦੀ ਕਦੀ ਕੋਈ ਸਮੱਸਿਆ ਨਹੀਂ ਆਈ, ਕੋਈ ਲਾਅ ਐਂਡ ਆਰਡਰ ਦੀ ਪ੍ਰੋਬਲਮ ਨਹੀਂ ਆਈ ਜਾਂ ਕਿਸੇ ਹੋਰ ਕਮਿਊਨਿਟੀ ਨੂੰ ਕੋਈ ਪ੍ਰੋਬਲਮ ਨਹੀਂ ਆਈ। ਇਹ ਪ੍ਰਸ਼ਾਸਨ ਹੀ ਮਤਲਬ ਇੱਦਾਂ ਦੀਆਂ ਗੱਲਾਂ ਕਰਕੇ ਉਹ ਜਿਹੜਾ ਮਾਹੌਲ ਨੂੰ ਤਣਾਅਪੂਰਵ ਜਿਹੜਾ ਉਹ ਨਾ